ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਰੇ ਸਭ ਡਿਜੀਟਲ ਪਲੇਟਫਾਰਮ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਸਾਡੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ 13 ਅਗਸਤ ਸਾਲ 2026 ਡੁੱਬ ਚੁੱਕਿਆ ਹੈ ਉਹਦਾ ਦਿਨ, ਔਰ ਪਾਕਿਸਤਾਨ 'ਚ 14 ਅਗਸਤ 2026 ਦਾ ਦਿਨ ਚੜ੍ਹ ਚੁੱਕਿਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਲਈ ਪੇਸ਼ ਕਰਨੇ ਹਾਂ। ਤੇ ਜੇ ਇਹਨਾਂ ਖਬਰਾਂ ਤੁਸੀਂ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਜੀ ਵਧਨੇ ਖਬਰਾਂ ਲੈ। ਮੱਕਾ ਸਮਝੌਤੇ ਦੇ ਤਹਿਤ ਪਾਕਿਸਤਾਨ ਤੇ ਸਾਊਦੀ ਅਰਬ ਨੇ ਸਾਂਝੀਆਂ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਨੇ। ਤੁਰਕੀ ਵੀ ਨਾਲ ਰਲ ਰਿਹਾ ਹੈ। ਜੀ ਬਿਲਕੁਲ, ਇਹ ਮਾਮਲਾ ਜਿਹੜਾ ਹੈ ਹੁਣ ਸਾਹਮਣੇ ਆਇਆ ਔਰ ਅਚਾਨਕ ਸਾਹਮਣੇ ਆਇਆ ਕਿਉਂਕਿ ਪਹਿਲਾਂ ਇਹਨਾਂ ਫੌਜੀ ਮਸ਼ਕਾਂ ਦੀ ਸਾਂਝੇ ਤੌਰ ਤੇ ਕੋਈ ਐਲਾਨ ਨਹੀਂ ਸੀਗਾ ਕੀਤਾ ਗਿਆ। ਹੁਣ ਸਾਊਦੀ ਅਰਬ, ਪਾਕਿਸਤਾਨ ਔਰ ਹੁਣ ਜਦੋਂ ਅਸੀਂ ਖਬਰਾਂ ਦੇ ਰਹੇ ਹਾਂ ਉਦੋਂ ਤੱਕ ਤੁਰਕੀ ਹੈ ਜਿਹੜਾ ਉਹ ਵੀ ਨਾਲ ਰਲ ਕੇ ਇਹ ਤਿੰਨੇ ਫੌਜੀ ਮਸ਼ਕਾਂ ਨੇ ਜਿਹੜੀਆਂ ਉਹ ਕਰਨਗੇ। ਔਰ ਤਿੰਨਾਂ ਦਾ ਇਹ ਆਖਣਾ ਹੈ ਕਿ ਨਾ ਸਿਰਫ ਫੌਜੀ ਮਸ਼ਕਾਂ ਨੇ ਜਿਹੜੀਆਂ ਉਹ ਕਰਾਂਗੇ ਬਲਕਿ ਇਹ ਤਿੰਨੇ ਮੁਲਕ ਨੇ ਜਿਹੜੇ ਉਹ ਆਪਸੀ ਇੱਕ ਜੁਆਇੰਟ ਐਡਵੈਂਚਰ ਦੇ ਤਹਿਤ ਤਿੰਨੇ ਮੁਲਕਾਂ ਦੇ ਜਿਹੜੇ ਡਿਫੈਂਸ ਦੀਆਂ ਕਹਿ ਲਵੋ ਕਿ ਮਿਨਿਸਟਰੀਆਂ ਨੇ ਉਹਨਾਂ ਦੇ ਮਿਨਿਸਟਰਸ ਵਾਸਤੇ ਵੀ ਇੱਕ ਹੌਟਲਾਈਨ ਰੂਟ ਆ ਜਿਹੜਾ ਉਹ ਬਣਾ ਰਹੇ ਨੇ। ਇਸ ਤੋਂ ਅੱਡ ਤਿੰਨੇ ਮੁਲਕਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ, ਉਹ ਜਿਹੜੇ ਫੋਰਨ ਮਿਨਿਸਟਰਸ ਨੇ, ਉਹ ਔਰ ਜਿੰਨੇ ਫੌਜ ਮੁਖੀ ਨੇ ਤਿੰਨੇ ਮੁਲਕਾਂ ਦੇ, ਉਹਨਾਂ ਦਾ ਵੀ ਇੱਕ ਹੱਬ ਆ ਜਿਹੜਾ ਉਹ ਬਣਾਇਆ ਜਾ ਰਿਹਾ ਜਿਹਦੇ ਤਹਿਤ ਇਹ ਹਰ ਵੇਲੇ ਰਾਬਤੇ ਦੇ ਵਿੱਚ ਰਹਿਣਗੇ। ਇਹਦੇ ਨਾਲ ਨਾਲ ਇਹ ਆਖਿਆ ਗਿਆ ਹੈ ਕਿ ਇਹ ਫੌਜੀ ਮਸ਼ਕਾਂ ਨੇ ਜਿਹੜੀਆਂ ਇਹ ਇੱਕ ਦੂਜੇ ਦੀ ਸਾਂਝ ਦੇ ਵਾਸਤੇ ਨੇ ਔਰ ਇਹ ਦੱਸਣ ਵਾਸਤੇ ਨੇ, ਇਹ ਵਖਾਲਾ ਕੀਤਾ ਗਿਆ ਹੈ ਉਹਨਾਂ ਮੁਲਕਾਂ ਲਈ ਇਸ਼ਾਰਾ ਕੀਤਾ ਗਿਆ ਆ ਜਿਨ੍ਹਾਂ ਤੋਂ ਸਾਊਦੀ ਅਰਬ, ਤੁਰਕੀਆ ਜਾਂ ਪਾਕਿਸਤਾਨ ਜਿਹੜਾ ਉਹ ਖਤਰਾ ਮਹਿਸੂਸ ਕਰਦੇ ਨੇ ਕਿ ਇਹ ਇੱਕ ਜੁਆਇੰਟ ਐਡਵੈਂਚਰ ਹੈ ਔਰ ਆਉਣ ਵਾਲੇ ਦਿਨਾਂ ਦੀ ਅਸੀਂ ਤਿਆਰੀ ਕਰ ਰਹੇ ਹਾਂ ਕਿਸੇ ਵੀ ਹਵੀ ਨਬੀ ਦੀ। ਇਹਦੇ ਤੋਂ ਬਾਅਦ ਬਿਲਕੁਲ ਪਾਕਿਸਤਾਨ 'ਚ ਕਿਉਂਕਿ ਅੱਜ 14 ਅਗਸਤ ਹੈ, ਉੱਥੇ ਦਾ ਆਜ਼ਾਦੀ ਦੇ ਦਿਨ ਦੇ ਤੌਰ ਤੇ ਇਹਨੂੰ ਮਨਾਇਆ ਜਾ ਰਿਹਾ ਸਰਕਾਰੀ ਪੱਧਰ ਦੇ ਉੱਤੇ। ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਜਿਹੜੇ ਉਹਨਾਂ ਨੇ ਵੀ ਤਕਰੀਰ ਕੀਤੀ ਇਸ ਦਿਨ ਮੌਕੇ। ਇਸ ਵਾਰ ਉਹਨਾਂ ਨੇ ਇਸ ਤਕਰੀਰ 'ਚ BBC ਮੁਜਬ ਸਿੱਧਾ ਭਾਰਤ ਨੂੰ ਲਲਕਾਰਿਆ ਹੈ। ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਪਾਣੀ ਪਾਕਿਸਤਾਨ ਵਾਸਤੇ ਪਾਕਿਸਤਾਨ ਦੀ ਰੈੱਡ ਲਾਈਨ ਹੈ ਤੇ ਜੇ ਭਾਰਤ ਰਾਏ ਰਾਸਤੇ ਨਾ ਆਇਆ, ਸਿੱਧੇ ਰਾਏ ਨਾ ਪਿਆ ਤੇ ਫਿਰ ਇਹਦਾ ਸਿੱਧਾ ਜਵਾਬ ਜਿਹੜਾ ਉਹ ਦਾਂਗੇ। ਸੋ ਇੱਕ ਮੁਲਕ ਦੇ ਪ੍ਰਾਈਮ ਮਿਨਿਸਟਰ ਵੱਲੋਂ ਇਹ ਹੁਣ ਸਿੱਧੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ। ਇਹਦਾ ਜਵਾਬ ਹੁਣ ਕੱਲ, ਕਿਉਂਕਿ ਭਾਰਤ ਦਾ ਇੰਡੀਪੈਂਡੈਂਟ ਡੇ ਆ, ਵੇਖੋ ਉਧਰੋਂ ਕੀ ਜਵਾਬ ਆਂਦਾ ਆ। ਜੋ ਮੈਨੂੰ ਨਜ਼ਰ ਆਉਣ ਡਿਆ ਇਹੋ ਹੀ ਹੈ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਰੁੜ ਸਕਦੇ। ਇੱਕ ਇਹ ਹੁਣ ਕਹਿ ਲਵੋ ਕਿ ਬਿਆਨਾਂ ਦੇ ਵਿੱਚ ਸਖਤੀ ਹੈ ਜਿਹੜੀ ਉਹ ਦਿਨ ਦਿਹਾੜ ਮੌਕੇ ਆਈ। ਪਹਿਲਾਂ ਤਾਂ ਹਮੇਸ਼ਾ ਅਸੀਂ ਇਹੀ ਸੁਣਦੇ ਆਏ ਹਾਂ ਕਿ ਜੀ ਪਾਕਿਸਤਾਨ ਅਮਨ ਪਸੰਦ ਮੁਲਕ ਹੈ, ਅਸੀਂ ਅਮਨ ਦੇ ਨਾਲ ਦੋਸਤੀ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਕੋਈ ਸਾਨੂੰ ਇਹਦੀ ਕਮਜ਼ੋਰੀ ਨਾ ਸਮਝੇ ਔਰ ਅਸੀਂ ਇਹ ਕਰ ਲਾਂਗੇ। ਪਰ ਐਰਕੀ ਤੇ ਦੋ ਟੋਕ ਕਹਿ ਦਿੱਤਾ ਗਿਆ ਨਾ ਕਿ ਪਾਣੀ ਸਾਡੀ ਰੈੱਡ ਲਾਈਨ ਹੈ ਔਰ ਭਾਰਤ ਜੇ ਇਹਨੂੰ ਰੋਕਦਾ ਆ ਤੇ ਫਿਰ ਅਸੀਂ ਉਹਦੇ ਲਈ ਤਿਆਰ। ਪਹਿਲਾਂ ਪਾਕਿਸਤਾਨ ਕਹਿੰਦਾ ਸੀ, ਪਰ ਹੁਣ ਯੂਐਨਏ ਦਾ ਵੀ ਆਖਣਾ ਹੈ ਕਿ ਤਾਲਿਬਾਨ ਵੱਲੋਂ TTP ਦੀ ਹਮਾਇਤ ਕਾਰਨ ਪਾਕਿਸਤਾਨ 'ਚ ਹਮਲੇ ਵੱਧ ਗਏ। ਇਹ ਤਾਂ ਜੀ ਹੁਣ ਪੂਰੀ ਦੁਨੀਆ ਨੂੰ ਪਤਾ ਹੈ। ਪਾਕਿਸਤਾਨ ਨੇ ਰਿਪੋਰਟਾਂ ਵੀ ਸਾਹਮਣੇ ਰੱਖੀਆਂ। ਪਾਕਿਸਤਾਨ 'ਚ ਵਧੀ ਖੂਨਗਰਦੀ, ਕਤਲਗਰਦੀ, ਧਮਾਕੇ, ਅੱਤਗਰਦੀ, ਇਹਦੇ ਪਿੱਛੇ ਇਹੋ ਹੀ ਸਾਰੇ ਮਾਮਲੇ ਹੈ ਨੇ। ਪਾਕਿਸਤਾਨ ਅੱਜ ਤੱਕ ਕਹਿਣ ਡਿਆ ਆ ਕਿ TTP ਯਾਨੀ ਤਹਿਰੀਕ ਤਾਲਿਬਾਨ ਪਾਕਿਸਤਾਨ, ਤਾਲਿਬਾਨਾਂ ਦਾ ਉਹ ਧੜਾ ਜਿਹੜਾ ਆਪਣੇ ਆਪ ਨੂੰ ਪਾਕਿਸਤਾਨ ਮੁਖਾਲਫ ਕਹਿੰਦਾ ਹੈ, ਉਹਨੂੰ TTP ਕਹਿੰਦੇ ਨੇ। ਉਹਨਾਂ ਨੂੰ ਹੁਣ ਪੂਰੀ ਛਤਰ ਛਾਂ ਜਿਹੜੀ ਉਹ ਤਾਲਿਬਾਨਾਂ ਦੀ ਅਫਗਾਨਿਸਤਾਨ 'ਚ ਹਾਸਿਲ ਹੈ। ਉਹਨਾਂ ਦੇ ਟ੍ਰੇਨਿੰਗ ਸੈਂਟਰ ਵੀ ਉੱਥੇ ਨੇ, ਉਹਨਾਂ ਨੂੰ ਫੰਡਿੰਗ ਵੀ ਉੱਥੇ ਹੋਣ ਰਹੀ ਹੈ। ਟ੍ਰੇਨਿੰਗ ਤੋਂ ਬਾਅਦ ਪਾਕਿਸਤਾਨ ਆ ਕੇ ਕਾਰਵਾਈਆਂ ਵੀ ਉਹ ਕਰਦੇ ਨੇ। ਪਹਿਲਾਂ ਤੇ ਇਹ ਸੀ ਨਾ ਆ ਮਾਰੂ ਧਾੜੇ ਹੁੰਦੇ ਸੀਗੇ, ਹੁਣ ਤੇ ਬਕਾਇਦਾ ਉਹ ਜੱਥਿਆਂ ਦੇ ਰੂਪ ਦੇ ਵਿੱਚ ਆਉਂਦੇ ਨੇ। ਔਰ KPK ਸੂਬੇ ਦੇ ਵਿੱਚ ਵੇਖ ਲਵੋ ਜਾ ਕੇ ਉਹ ਬਕਾਇਦਾ ਹਮਲੇ ਨੇ ਜਿਹੜੇ ਉਹ ਕਰਦੇ ਨੇ ਪੁਲਿਸ ਚੌਕੀਆਂ ਦੇ ਉੱਤੇ, ਫੋਰਸਿਸ ਦੇ ਉੱਤੇ। ਹੁਣ UN ਨੇ ਇਹ ਆਖਿਆ ਕਿ ਜਦੋਂ ਤੋਂ ਤਾਲਿਬਾਨ ਹੁਣ ਮੰਨਦੇ ਨਹੀਂ ਇਸ ਗੱਲ ਨੂੰ ਕਿ ਜੀ ਸਾਡੇ ਇੱਥੇ ਟ੍ਰੇਨਿੰਗ ਸੈਂਟਰ ਹੈ ਨੇ, ਪਾਕਿਸਤਾਨ ਕਲੇਮ ਕਰਦਾ ਆ, ਬਟ ਹੁਣ UN ਦਾ ਇਹ ਆਖਣਾ ਹੈ ਕਿ ਜਦੋਂ ਤੋਂ ਤਾਲਿਬਾਨਾਂ ਨੇ TTP ਦੀ ਹਮਾਇਤ ਕੀਤੀ ਹੈ, ਪਾਕਿਸਤਾਨ 'ਚ ਅੱਤਗਰਦੀ ਵੱਧ ਗਈ ਹੈ, ਖੂਨਗਰਦੀ ਹੈ, ਰੋਜ਼ ਲਹੂ ਜਿਹੜਾ ਉਹ ਡੁੱਲਣ ਡਿਆ ਕਿਸੇ ਨਾ ਕਿਸੇ ਕਾਰਵਾਈ ਦੇ ਵਿੱਚ। ਗੱਲ ਇਹ ਹੈ ਕਿ ਇਸ ਰਿਪੋਰਟ ਜਾਂ ਇਸ ਇਕਰਾਰ ਦੇ ਨਾਲ ਕੋਈ ਫਰਕ ਨਹੀਂ ਪੈਣਾ। ਗੱਲ ਇਹ ਹੈ ਕਿ ਤਾਲਿਬਾਨਾਂ ਦੇ ਉੱਤੇ ਜਿਹੜੇ ਮੁਲਕ ਹੁਣ ਉਹਨਾਂ ਦੇ ਨਾਲ ਹੱਥ ਬਣਾਉਣ ਦੇ ਨੇ, ਮੰਨਣ ਦੇ ਨੇ ਉਹਨਾਂ ਨੂੰ, ਔਰ ਬਾਕੀ ਸਾਰੇ ਸਫਾਰਤੀ ਜ਼ਰੀਏ ਨੇ, ਉਹਨਾਂ ਦੇ ਨਾਲ ਇੱਕ ਪ੍ਰੈਸ਼ਰ ਡਿਵੈਲਪ ਕੀਤਾ ਜਾਏ ਜਿਹਦੇ ਨਾਲ ਖਿੱਤੇ ਦੇ ਅੰਦਰ ਅਮਨ ਰਵੇ। ਪਰ ਕੁਝ ਮੁਲਕਾਂ ਨੂੰ ਜ਼ਾਹਰ ਹੈ ਕਿ ਆਪਣੇ ਸਫਾਰਤੀ ਮਾਮਲਾਤ ਔਰ ਇੰਟਰਨੈਸ਼ਨਲ ਜਿਓਪੋਲਿਟਿਕਸ ਜਦੋਂ ਅਸੀਂ ਵੇਖਨੇ ਆ ਉਹ ਅਮਨ ਨਹੀਂ ਪੁੱਗਦਾ, ਉਸ ਅਮਨ ਦੇ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਹੈ ਤੇ ਇਹ ਛੇੜਛਾੜ ਜਿਹੜੀ ਇਸ ਤਰ੍ਹਾਂ ਰਿੜ ਰਹੀ ਹੈ। ਪਰ ਹੁਣ UN ਦੀ ਰਿਪੋਰਟ ਹੈ ਜਿਹੜੀ ਉਹ ਵੀ ਇਹ ਇਕਰਾਰ ਜਿੱਥੇ ਪਾਕਿਸਤਾਨ ਦੇ ਦਾਅਵਿਆਂ ਦਾ ਹੈ ਉੱਥੇ ਹੀ ਤਾਲਿਬਾਨ ਨੇ ਜਿਹੜੇ ਉਹਨਾਂ ਦੀ ਗੱਲ ਦੀ ਨਿੰਦਿਆ ਵੀ ਹੈ। ਸੁਪਰੀਮ ਕੋਰਟ ਨੇ ਇਮਰਾਨ ਖਾਨ ਦੇ ਨਾਲ ਮੁਲਾਕਾਤ ਵਾਲੇ ਸਾਰੇ ਕੇਸਾਂ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ। ਇਹ ਬੜੀ ਹੈਰਤ ਅੰਗੇਜ਼ ਖਬਰ ਹੈ ਪਾਕਿਸਤਾਨ ਤੋਂ ਆਈ।
ਕਈ ਸਾਲਾਂ ਤੋਂ ਵੇਖੋ ਤੁਸੀਂ ਕਿ ਇਮਰਾਨ ਖਾਨ ਦੇ ਇਹਨਾਂ ਕੇਸਾਂ ਨੂੰ ਸੁਣਵਾਈ ਲਈ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਔਰ ਹੁਣ 3 ਜੱਜਾਂ ਦਾ ਇੱਕ ਬੈਂਚ ਵੀ ਬਣਾ ਦਿੱਤਾ ਗਿਆ। ਇਸ ਬੈਂਚ ਦੀ ਪ੍ਰਧਾਨਗੀ ਜਸਟਿਸ ਸ਼ਾਹਿਦ ਵਹੀਦ ਹੋਣਾ ਨੂੰ ਵੀ ਦੇ ਦਿੱਤੀ ਗਈ ਔਰ ਪ੍ਰਵੀਨ 18 ਅਗਸਤ ਨੂੰ ਇਹ ਕੇਸ ਲਾ ਵੀ ਦਿੱਤੇ ਗਏ ਨੇ। ਇੱਕ ਪੱਤਰਕਾਰ ਨੇ ਲਾਹੌਰ ਦੇ ਨਈ ਮਲਵੀ ਹੋਣੇ ਉਹਨਾਂ ਨੇ ਬਹੁਤ ਵੱਡੀ ਇੱਕ ਪੋਸਟ ਪਾਈ ਹੈ। ਇਸ ਤੋਂ ਬਾਅਦ ਉਹਨਾਂ ਆਖਿਆ ਕਿ ਜੀ ਇਮਰਾਨ ਖਾਨ ਬਾਹਰ ਆਉਣ ਲੱਗਾ, ਮੁਮਕਿਨ ਜਿਹੜੀਆਂ ਡੀਲਸ ਨੇ ਉਹ ਇਹ ਨੇ ਕਿ ਅਦਾਲਤੇ ਉਹਨੂੰ ਪੇਸ਼ ਕੀਤਾ ਜਾਏਗਾ। ਅਦਾਲਤ ਉਹਦੀ ਸਿਹਤ ਬਾਰੇ ਰਿਪੋਰਟਾਂ ਨੇ ਜਿਹੜੀਆਂ ਉਹਨਾਂ ਦੇ ਮਾਮਲੇ ਤੇ ਇਮਰਾਨ ਖਾਨ ਨੂੰ ਰਿਹਾ ਕਰਨ ਦਾ ਹੁਕਮ ਦੇਗੀ। ਰਿਹਾਈ ਤੋਂ ਬਾਅਦ ਉਹਦਾ ਜਿਹੜਾ ਬਣੀ ਗਾਲਾ ਘਰ ਆ ਉੱਥੇ ਉਹਨੂੰ ਨਜ਼ਰਬੰਦ ਕਰ ਦਿੱਤਾ ਜਾਏਗਾ, ਉਸ ਘਰ ਨੂੰ ਸਬ ਜੇਲ੍ਹ ਕਰਾਰ ਦਿੱਤਾ ਜਾਏਗਾ। ਇਮਰਾਨ ਖਾਨ ਹੈ ਜਿਹੜਾ ਉਹ ਉੱਥੋਂ ਬਾਹਰ ਨਹੀਂ ਆ ਸਕੇਗਾ। ਬਾਕੀ ਸਿਆਸੀ ਲੋਕ ਨੇ ਜਿਹੜੇ ਉਹ ਜਾ ਕੇ ਉੱਥੇ ਉਹਨੂੰ ਮਿਲ ਸਕਣਗੇ, ਉਹ ਉੱਥੇ ਸਬ ਜੇਲ੍ਹ ਦੇ ਅੰਦਰ ਰਹਿ ਕੇ ਕਿਸੇ ਕਿਸਮ ਦੀ ਕੋਈ ਸਟੇਟਮੈਂਟ ਨਹੀਂ ਦੇ ਸਕੇਗਾ। ਸੋ ਇਹ ਇੱਕ ਪੱਤਰਕਾਰ ਦੇ ਦਾਅਵੇ ਨੇ ਜਿਹੜੇ, ਪਰ ਇਹ ਕੇਸਾਂ ਦਾ ਲੱਗ ਜਾਣਾ ਇਹ ਦੱਸਣ ਡਿਆ ਆ ਕਿ ਅੰਦਰ ਖਾਤੇ 'ਚ ਕੋਈ ਗੱਲਬਾਤ ਜਿਹੜੀ ਚੁੱਪ ਚਾਨ ਸੀ ਨਾ ਉਹਦਾ ਕੋਈ ਨਾ ਕੋਈ ਨਤੀਜਾ ਜਿਹੜਾ ਉਹ ਹੁਣ ਨਿਕਲਣ ਲੱਗਾ। ਇਮਰਾਨ ਖਾਨ ਦੀ ਸਿਆਸੀ ਪਾਰਟੀ ਕਹਿਣ ਡਈ ਹੈ ਕਿ ਜੀ ਇਹ ਹੁਣ ਇਨਸਾਫ ਆ ਜਿਹੜਾ ਇਹ ਦੇਰ ਨਾਲ ਸ਼ੁਰੂ ਹੋਣ ਲੱਗਾ ਕਿ ਇੰਨੇ ਸਾਲਾਂ ਬਾਅਦ ਇਸ ਕੇਸ ਨੂੰ ਲਾਇਆ ਜਾ ਰਿਹਾ ਆ। ਵੇਖੋ ਹਜੇ ਤੇ ਇਹ ਵੇਖਣਾ ਕਿ ਅਦਾਲਤਾਂ ਨੇ ਜਿਹੜੀਆਂ ਉਹ ਡਿਸੀਜਨ ਲੈਂਦੀਆਂ ਕੀ ਨੇ। ਪਰ ਇਹਦੇ ਨਾਲ ਖਬਰਾਂ ਜ਼ਰੂਰ ਸ਼ੁਰੂ ਹੋ ਗਈਆਂ ਇਮਰਾਨ ਖਾਨ ਦੇ ਇਹਨਾਂ ਕੇਸਾਂ ਦੇ ਲੱਗਣ ਨਾਲ ਕਿ ਹੁਣ ਸ਼ਾਇਦ ਕੋਈ ਮਾਮਲੇ ਨੇ ਜਿਹੜੇ ਉਹ ਢਿੱਲੇ ਪੈਣ ਔਰ ਸ਼ਾਇਦ ਇਸ ਵੇਲੇ ਇਮਰਾਨ ਖਾਨ ਦਾ ਜਿਹੜਾ ਕੋਈ ਸਟੇਟਸ ਆ ਉਹਦੇ 'ਚ ਕੁਝ ਚੇਂਜਸ ਆਣ। ਬਲੋਚਿਸਤਾਨ ਤੋਂ ਮਾਈਨਿੰਗ ਕੰਪਨੀ ਦੇ 7 ਮੁਲਾਜ਼ਮ ਅਗਵਾ ਤੇ ਇੱਕ ਥਾਂ ਤੋਂ ਗੈਸ ਪਾਈਪਲਾਈਨ ਧਮਾਕੇ ਦੇ ਨਾਲ ਤਬਾਹ। ਇਹ ਜੀ ਸਵਿਸ ਸਿਦਰਨ ਗੈਸ ਕੰਪਨੀ ਦੇ ਤਰਜਮਾਨ ਦਾ ਆਖਣਾ ਕਿ ਸ਼ਿਕਾਰਪੁਰ ਤੋਂ ਕੋਇਟਾ ਜਾਣ ਵਾਲੀ ਜਿਹੜੀ ਗੈਸ ਪਾਈਪਲਾਈਨ ਸੀ ਨਾ ਉਹਦੇ ਅਸੈਂਬਲਸ ਵਾਲੋਂ ਨੇ ਜਿਹੜੇ ਉਹਨਾਂ ਨੂੰ ਧਮਾਕੇ ਦੇ ਨਾਲ ਅੜਾ ਦਿੱਤਾ ਔਰ ਕਈ ਇਲਾਕਿਆਂ ਦੇ ਵਿੱਚ ਗੈਸ ਆ ਜਿਹੜੀ ਉਹ ਬੰਦ ਆ। ਸੁਰਾਤ ਦੇ ਵਿੱਚ ਗੱਡੀ ਦੇ ਉੱਤੇ ਫਾਇਰਿੰਗ ਕਰਕੇ ਇੱਕ ਬੰਦਾ ਜਿਹੜਾ ਉਹਨੂੰ ਮਾਰ ਦਿੱਤਾ ਗਿਆ ਔਰ ਚਾਗੀ ਦੇ ਵਿੱਚ ਇਹ ਜਿਹੜੀ ਮਾਈਨਿੰਗ ਕੰਪਨੀ ਇੱਕ ਪ੍ਰਾਈਵੇਟ ਕੰਪਨੀ ਸੀ ਜਿਹਦੇ ਲੋਕ ਕੰਮ ਕਰਨ ਦੇ ਸਨ। 7 ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਗਿਆ। ਸਮਝ ਨਹੀਂ ਆਉਣ ਡਈ ਕਿ ਇਹ ਜਿਹੜੇ ਲੋਕ ਅਗਵਾ ਹੋਣ ਦੇ ਨੇ ਇਸ ਤੋਂ ਬਾਅਦ ਅਗਵਾਕਾਰ ਨੇ ਜਿਹੜੇ ਉਹ ਸਰਕਾਰ ਤੋਂ ਮੰਗ ਕੀ ਕਰਦੇ ਨੇ। ਪਾਕਿਸਤਾਨ 'ਚ ਇਸ ਹੱਦ ਤੱਕ ਮੀਡੀਆ ਤੇ ਬਲੈਕ ਆਊਟ ਆ ਕਿ ਇਹਨਾਂ ਦਾ ਉਹ ਮਾਮਲਾ ਸਾਹਮਣੇ ਨਹੀਂ ਆਉਂਦਾ ਕਿ ਇਹਨਾਂ ਦੀ ਰਿਹਾਈ ਦੇ ਬਦਲੇ ਉਹਨਾਂ ਨੂੰ ਕੁਝ ਕਿਹਾ। ਜੇ ਮਾਰਨਾ ਸੀਗਾ ਤੇ ਮੌਕੇ ਤੇ ਕਿਉਂ ਨਹੀਂ ਮਾਰਿਆ? ਅਗਵਾ ਕਰਕੇ ਲੈ ਕੇ ਗਏ ਤੇ ਉਹਨਾਂ ਨੇ ਮੰਗਾਂ ਕੀ ਕੀਤੀਆਂ? ਉਹ ਮੰਗਾਂ ਨੇ ਜਿਹੜੀਆਂ ਸਰਕਾਰ ਨੇ ਕਿਉਂ ਨਾ ਪੂਰੀਆਂ ਕੀਤੀਆਂ? ਇਹ ਲੋਕ ਨੇ ਜਿਹੜੇ ਇਹਨਾਂ ਨੂੰ ਕਿਉਂ ਮਰਨ ਦਿੱਤਾ ਗਿਆ? ਇਹੋ ਜਿਹੇ ਬਹੁਤ ਸਾਰੇ ਸਵਾਲ ਨੇ ਜਿਹੜੇ ਇਨਸਾਨੀ ਹੱਕਾਂ ਲਈ ਕੰਮ ਕਰਨ ਵਾਲੀਆਂ ਤਨਜ਼ੀਮਾਂ ਨੇ ਜਿਹੜੀਆਂ ਉਹ ਵੀ ਚੁੱਕ ਰਹੀਆਂ ਨੇ। ਇਨਸਾਨੀ ਪੱਧਰ ਵਾਸਤੇ ਜਿਹੜੀਆਂ ਤਨਜ਼ੀਮਾਂ ਕੰਮ ਕਰ ਰਹੀਆਂ ਹਿਊਮਨ ਰਾਈਟਸ ਕਮਿਸ਼ਨ ਟਾਈਪ ਬਾਕੀ ਸਾਰੇ ਉਹਨਾਂ ਵੱਲੋਂ ਵੀ ਇਹ ਸਵਾਲ ਉੱਠ ਰਹੇ ਨੇ। ਹੁਣ ਆਖਿਆ ਜਾ ਰਿਹਾ ਹੈ ਕਿ ਇਹ ਨੇ ਜਿਹੜੇ ਇਹਨਾਂ ਨੂੰ ਅਗਵਾ ਕਰ ਲਿਆ ਗਿਆ। ਹਜੇ ਤੱਕ ਅਗਵਾ ਕਰਨ ਦੀ ਵਜ੍ਹਾ ਮੰਗਾਂ ਬਾਕੀ ਮਾਮਲਿਆਂ ਦੇ ਉੱਤੇ ਕੋਈ ਖਬਰ ਸਾਹਮਣੇ ਨਹੀਂ ਆਉਣ ਡਈ। ਲਾਹੌਰ 'ਚ ਪੁਲਿਸ ਦੇ ਉੱਤੇ ਹਮਲੇ, 5 ਪੁਲਿਸ ਵਾਲਿਆਂ ਨੂੰ ਕਤਲ ਕਰ ਦਿੱਤਾ ਗਿਆ। ਪੁਲਿਸ ਕਹਿ ਰਹੀ ਹੈ ਕਿ ਕਾਤਲ ਟੀਟੀਪੀ ਦਾ ਰੁਕਣ ਹੈ। ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਕਿ ਉਹਨੇ ਆਪਣੇ ਭਰਾ ਦੇ ਜਾਲੀ ਪੁਲਿਸ ਮੁਕਾਬਲੇ ਦਾ ਬਦਲਾ ਲਿਆ। ਜੀ ਇਹ ਪੰਜਾਬ ਦੇ ਵਿੱਚ ਔਰ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਇਸ ਮਾਮਲੇ ਨੂੰ ਇਸ ਵਕੂਏ ਨੂੰ ਇੱਕ ਵੱਡੇ ਵਕੂਏ ਦੇ ਤੌਰ ਤੇ ਵੇਖਿਆ ਜਾ ਰਿਹਾ ਔਰ ਪੂਰੀ ਪੰਜਾਬ ਪੁਲਿਸ ਦੀ ਦੌੜ ਲੱਗੀ ਹੋਈ ਹੈ। ਆਲਾ ਜਿਹੜੀ ਪੁਲਿਸ ਅਫਸਰ ਨੇ ਉਹਨਾਂ ਦੀ ਫੜ ਲਓ ਜਿਹੜੀ ਹੈ ਉਹ ਪਈ ਹੋਈ ਹੈ। ਇਹ ਬੰਦਾ ਜਿਹਨੇ ਇਹ ਕਤਲ ਕੀਤੇ ਨੇ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਹਦੇ ਚ ਵੇਖਿਆ ਜਾ ਰਿਹਾ ਹੈ ਕਿ ਇਹਦਾ ਨਾਮ ਰਿਹਾਨ ਬਾਟਾ ਔਰ ਇਹਨੇ ਆਪਣੇ ਭਰਾ ਦੀ ਮੌਤ ਦਾ ਜਿਹੜਾ ਉਹ ਬਦਲਾ ਲਿਆ ਆ। ਉਹਨਾਂ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ 13 ਮਈ 2024 ਨੂੰ ਇਹਦੇ ਭਰਾ ਫਿਜ਼ਾਨ ਬੱਟ ਨੂੰ ਇੱਕ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸੀਗਾ ਔਰ ਇਹਨਾਂ ਦਾ ਇਹ ਕਹਿਣਾ ਸੀਗਾ ਇਹ ਜਾਲੀ ਪੁਲਿਸ ਮੁਕਾਬਲਾ ਹੈ। ਪੁਲਿਸ ਮੁਕਾਬਲੇ 'ਚ ਕਤਲ ਕਰਨ ਤੋਂ ਬਾਅਦ ਪੁਲਿਸ ਦਾ ਇਹ ਦਾਅਵਾ ਸੀਗਾ ਕਿ ਇਹ ਮੁੰਡਾ ਜਿਹੜਾ ਇਹਦੇ TTP ਤਹਿਰੀਕ ਤਾਲਿਬਾਨ ਪਾਕਿਸਤਾਨ ਦੇ ਨਾਲ ਰਾਬਤੇ ਨੇ ਔਰ ਇਹ ਉਹਨਾਂ ਦਾ ਰੁਕਨ ਔਰ ਇਹ ਅਤਗਰਦੀ ਦੀਆਂ ਔਰ ਕਈ ਜੁਰਮਾਂ ਦੀਆਂ ਵਾਰਦਾਤਾਂ ਦਾ ਹਿੱਸਾ ਹੈ। ਇਸ ਕਰਕੇ ਅਸੀਂ ਇਹਨੂੰ ਲੈ ਕੇ ਜਾ ਰਹੇ, ਜਿਹੜੀ ਰਵਾਇਤੀ ਰਿਪੋਰਟ ਸੀ ਲੈ ਕੇ ਜਾ ਰਹੇ ਸਾਂ। ਇਹਦੇ ਸਾਥੀਆਂ ਨੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ ਦੇ ਨਾਲੇ ਮਰ ਗਿਆ, ਸਭ ਕੁਝ ਹੋ ਗਿਆ। ਇਸ ਮੁੰਡੇ ਨੇ ਕਿਸ ਤਰ੍ਹਾਂ ਡਾਟਾ ਲਿਆ ਕਿ ਮੇਰੇ ਭਰਾ ਨੂੰ ਕਤਲ ਕਰਨ ਵਾਲੇ ਇਸ ਪੁਲਿਸ ਮੁਕਾਬਲੇ 'ਚ ਪੁਲਿਸ ਵਾਲੇ ਕਿਹੜੇ ਸਨ? ਉਹ ਪੁਲਿਸ ਵਾਲਿਆਂ ਦੀਆਂ ਨੌਕਰੀਆਂ ਹੁਣ ਅੱਡੋ ਅੱਡ ਸਨ। ਇਹ ਜਿਹੜਾ ਇੰਸਪੈਕਟਰ ਔਰ ਇਹਦੇ ਨਾਲ ਇੱਕ ਹਵਾਲਦਾਰ ਆ ਪੰਜਾਬ ਪੁਲਿਸ ਦੇ ਜ਼ਰੀਆ ਮੁਜਬ ਇਹਨਾਂ ਨੂੰ ਉਹਨੇ ਕਤਲ ਕੀਤਾ ਬਦਾਮੀ ਬਾਗ ਫਾਇਰਿੰਗ ਕਰਕੇ। ਇਹ ਜਿਹੜਾ ਇੰਸਪੈਕਟਰ ਸਬ ਇੰਸਪੈਕਟਰ ਸੀਗਾ ਇਹਦਾ ਨਾਮ ਅਦੀਲ ਆਸ਼ਿਕ ਦੱਸਿਆ ਜਾ ਰਿਹਾ ਔਰ ਜਿਹੜਾ ਹੈਡ ਕਾਂਸਟੇਬਲ ਜਾਂ ਹਵਾਲਦਾਰ ਸੀਗਾ ਉਹਦਾ ਨਾਮ ਮੁਹੰਮਦ ਅਸਦ ਜਾਨ ਦੱਸਿਆ ਜਾ ਰਿਹਾ। ਜਦ ਕਿ ਇਸ ਤੋਂ ਕੁਝ ਚਿਰ ਬਾਅਦ ਹੀ ਘੰਟੇ ਡੇਢ ਘੰਟੇ ਦੇ ਵਕਫੇ ਦੇ ਨਾਲ ਇਹਨੇ ਨਵਾਂ ਕੋਟ ਏਰੀਆ ਜਿਹੜਾ ਲਾਹੌਰ ਦਾ ਉੱਥੇ ਵੀ ਫਾਇਰਿੰਗ ਕਰਕੇ ਮਾਰੇ ਪੁਲਿਸ ਵਾਲੇ। ਕੁਝ ਤੇ ਉਹਨਾਂ ਜੋ ਹਜੇ ਵੀ ਫੱਟਰ ਦੱਸੇ ਜਾ ਰਹੇ। ਇਹ ਕਹਿਣ ਦੇ ਨੇ ਕਿ ਇਸ ਪੁਲਿਸ ਮੁਕਾਬਲੇ ਦਾ ਹਿੱਸਾ 2024 ਚ ਜਿੰਨੇ ਪੁਲਿਸ ਵਾਲੇ ਸਨ ਉਹ ਇਹ ਸਨ ਔਰ ਇਹ ਉਦੋਂ ਦਾ ਫਰਾਰ ਸੀਗਾ। ਇਹਨੇ ਵਸਾ ਕੇ ਲੱਭ ਕੇ ਭਾਵੇਂ ਡਿਊਟੀਆਂ ਉਹਨਾਂ ਦੀਆਂ ਚੇਂਜ ਹੋ ਗਈਆਂ ਉਹਨਾਂ ਨੂੰ ਹੁਣ ਮਾਰਿਆ ਹੈ। ਹੁਣ ਕਹਿ ਰਹੇ ਨੇ ਕਿ ਇਹਨੂੰ ਫੜਨ ਵਾਸਤੇ ਪੂਰੇ ਲਾਹੌਰ ਦੀ ਨਾਕਾਬੰਦੀ ਕੀਤੀ ਗਈ ਹੈ। ਇਹ ਔਰ ਇਹਦੇ 3 ਸਾਥੀ ਨੇ ਜਿਹੜੇ ਇਹ ਮੌਕੇ ਦੇ ਉੱਤੇ ਕਤਲ ਕਰਕੇ ਉੱਥੋਂ ਵੀ ਫਰਾਰ ਹੋ ਗਏ, ਬਦਾਮੀ ਬਾਗ ਤੋਂ ਵੀ ਔਰ ਨਵਾਂਕੋਟ ਤੋਂ ਵੀ ਫੜਨ ਚ ਨਹੀਂ ਆਏ। ਵੇਖੋ ਹੁਣ ਪੁਲਿਸ ਆ ਜਿਹੜੀ ਉਹ ਕੀ ਚੰਨ ਚਾੜਦੀ ਹੈ ਤੇ ਇਹਦੇ ਬਾਰੇ ਵੀ ਇਹ ਦਾਵਾ ਹੁਣ ਪੁਲਿਸ ਨੇ ਕੀਤਾ ਹੈ ਕਿ ਜੀ ਇਹ ਵੀ ਤਾਲਿਬਾਨਾਂ ਦਾ ਹੀ ਹਿੱਸਾ ਹੈ।
ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube, Instagram, TikTok ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਹੁੰਦੀਆਂ ਨੇ। ਅੱਜ ਦੀਆਂ ਖਬਰਾਂ ਅਸੀਂ ਇੱਥੇ ਮੁਕਾਉਂਦੇ, ਪਰ ਜਾਂਦੇ ਜਾਂਦੇ ਕਹਾਂਗੇ ਕਿ ਜੇ ਇਹਨਾਂ ਖਬਰਾਂ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਤੱਕ ਲਈ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।